ਪੰਜਾਬ ਨੂੰ ਲਸਾਨੀ ਤੇ ਜੁਗਰਾਫਿਆਈ ਤੌਰ 'ਤੇ ਵੰਡਣ ਵਾਸਤੇ ਸਾਡੇ ਕੁਝ ਜਨੂਬ ਵਾਲੇ ਪਾਸੇ ਦੇ ਜਿਹੜੇ ਜਨੂਬੀ ਅਜ਼ਲਾ ਨੇ ਪੰਜਾਬ ਦੇ, ਉੱਥੋਂ ਦੇ ਕੁਝ ਲੋਕ ਜਿਹੜੇ ਨੇ ਉਹਨਾਂ ਇੱਕ ਬੜਾ ਵੱਖਰਾ ਨਵੇਕਲਾ ਅਜੀਬ ਜਿਹਾ ਉਹਨਾਂ ਇੱਕ ਮੰਤਕ ਰੱਖੀ ਹੋਈ, ਇੱਕ ਫਾਰਮੂਲਾ ਰੱਖਿਆ। ਉਹ ਆਉਂਦੇ ਨੇ ਜਨਾਬ ਕਿ ਬਹਾਵਲਪੁਰ ਜਿਹੜਾ ਉਹ ਕਿਉਂਕਿ ਇੱਕ ਆਜ਼ਾਦ ਵੱਖਰੀ ਰਿਆਸਤ ਆਈ ਪਾਕਿਸਤਾਨ ਬਣਨ ਤੋਂ ਪਹਿਲੇ, ਅਤੇ ਲਿਹਾਜ਼ਾ ਹੁਣ ਪੰਜਾਬ ਤੋਂ ਉਹਨੂੰ ਵੱਖਰਾ ਕੀਤਾ ਜਾਵੇ, ਵਾਪਸ ਉਹਨੂੰ ਉਹੀ ਸਟੇਟਸ ਦਿੱਤਾ ਜਾਵੇ ਉੱਥੇ, ਅਤੇ ਬਾਅਦ ਵਿੱਚ ਮੁੜ ਇੱਕ ਨਵਾਂ ਇੱਕ ਸੂਬਾ ਬਣਾਇਆ ਜਾਵੇ, ਉਹਦੇ ਵਿੱਚ ਉਹਨੂੰ ਸ਼ਾਮਲ ਕਰ ਲਿਆ ਜਾਵੇ, ਸਰੈਕਸਤਾਨ ਉਹਦਾ ਨਾਂ ਰੱਖਿਆ ਜਾਵੇ। ਅਤੇ ਇਹ ਹੁਣ ਮੈਂ ਆਣਾ ਕਿ ਸਾਡੇ ਬਹਾਵਲਪੁਰ ਵਾਲੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਯਾਰ ਇਹ ਕਿਆ ਤੁਸੀਂ ਇਤਨੇ ਛੋਟੇ ਬੱਚੇ ਹੋ ਕਿ ਤੁਹਾਨੂੰ ਲੋਕ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਇੱਕ ਤੁਸੀਂ ਸੂਬੇ ਦਾ ਹਿੱਸਾ ਹੋ, ਤੁਸੀਂ ਪੰਜਾਬੀ ਹੋ, ਪੰਜਾਬ ਦਾ ਹਿੱਸਾ ਹੋ, ਠੀਕ ਹੈ। ਬੋਲੀ ਸਾਡੀ ਤੁਹਾਡੀ ਬੋਲੀ ਦੇ ਵਿੱਚ ਤੁਸੀਂ ਖੁਦ ਮੇਰੀ ਬੋਲੀ ਸੁਣਦੇ ਪਿਓ, ਮੈਨੂੰ ਬੋਲਦਿਆਂ ਪਿਆ ਸੁਣਦੇ ਪਿਓ, ਕੋਈ ਬਹੁਤ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਇਤਨਾ ਇੱਕ ਫਰਕ ਹੋਵੇ ਕਿ ਮੇਰੀ ਕੋਈ ਗੱਲ ਤੁਹਾਨੂੰ ਸਮਝ ਨਾ ਆਵੇ, ਜਾਂ ਤੁਸੀਂ ਮੇਰੇ ਨਾਲ ਅਗਰ ਬੋਲੋ ਤਾਂ ਤੁਹਾਡੀ ਗੱਲ ਮੈਨੂੰ ਸਮਝ ਨਾ ਆਵੇ, ਜਦੋਂ ਸਾਡੀ ਬੋਲੀ ਹਿੱਕਾ ਹੀ ਹੈ। ਹਾਂ, ਲਹਿਜੇ ਵਿੱਚ ਡਿਫਰੈਂਸ ਹੋ ਸਕਦਾ ਹੈ, ਉਹ ਵੱਖਰਾ ਕੁਝ ਵਖਰੇਵਾਂ ਹੋ ਸਕਦਾ ਹੈ। ਅਤੇ ਆਖਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਇਹ ਲੋਕ ਕੁਰਾਏ ਪੈਂਦੇ ਪਏ ਨੇ, ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਜਨਾਬ ਪੰਜਾਬ ਦੇ ਨਾਲ ਤੁਸੀਂ ਨਾ ਰਹੋ, ਤੁਸੀਂ ਪੰਜਾਬ ਨਾਲੋਂ ਵੱਖਰੇ ਹੋ ਜਾਓ, ਕਿਉਂਕਿ ਤੁਸੀਂ ਇੱਕ ਪਹਿਲੇ ਆਜ਼ਾਦ ਅਲੱਗ ਸਟੇਟ ਆਓ, ਰਿਆਸਤ ਆਓ। ਅਤੇ ਅੱਛਾ, ਪੰਜਾਬ ਤੋਂ ਤੁਸੀਂ ਅਲੱਗ ਹੋ ਜਾਓ, ਔਰ ਉਸ ਤੋਂ ਬਾਅਦ ਕੀ ਕਰੋਗੇ, ਉਹਨਾਂ ਦੀ ਮਰਜ਼ੀ ਦੇ ਜਨਾਬ ਉਹਨਾਂ ਦੇ ਇੱਕ ਇਲਾਕੇ ਦੇ ਨਾਲ ਤੁਸੀਂ ਸ਼ਾਮਲ ਹੋ ਜਾਓ, ਔਰ ਉਸ ਦੇ ਪਿੱਛੇ ਕੌਣ ਲੋਕ ਨੇ, ਉਸ ਦੇ ਪਿੱਛੇ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਸਿੰਧ ਦੇ ਜਿਹੜੇ ਕੌਮ ਪ੍ਰਸਤ ਲੋਕ ਨੇ, ਉਹਨਾਂ ਦੇ ਵਿੱਚੋਂ ਕੁਝ ਲੋਕ ਨੇ ਜੋ ਇਹਨਾਂ ਦੀ ਸਪੋਰਟ ਕਰਦੇ ਪਏ ਨੇ। ਇਹ ਜਿਤਨੇ ਵੀ ਸਰਾਇਕੀ ਦੇ ਨਾਂ ਦੇ ਉੱਤੇ ਕੌਮ ਪ੍ਰਸਤੀ ਕਰਦੇ ਪਏ ਨੇ, ਉਹਨਾਂ ਦੇ ਗਲਾਂ ਦੇ ਵਿੱਚ ਉਹ ਜਿਹੜੀਆਂ ਚਾਦਰਾਂ ਨੇ, ਉਹਨਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਉਹਨਾਂ ਦੇ ਪਿੱਛੇ ਅਸਲ ਰਿਮੋਟ ਕੰਟਰੋਲ ਚਲਾਉਣ ਵਾਲੇ ਕੌਣ ਲੋਕ ਨੇ, ਜੋ ਉਹਨਾਂ ਨੂੰ ਇਸਤੇਮਾਲ ਕਰਦੇ ਪਏ ਨੇ ਪੰਜਾਬ ਨੂੰ ਪੰਜਾਬ ਨੂੰ ਤਰੋੜਨ ਵਾਸਤੇ, ਕਮਜ਼ੋਰ ਕਰਨ ਵਾਸਤੇ। ਔਰ ਅਸਲ ਉਸ ਦੀ ਵਜ੍ਹਾ ਇਹ ਹੈ ਕਿ ਸਿਰਫ ਔਰ ਸਿਰਫ ਪੰਜਾਬ ਦੇ ਵਿੱਚੋਂ ਜਿਹੜਾ ਬੰਦਾ ਜਿੱਤ ਜਾਂਦੀ ਹੈ, ਜਿਹੜੀ ਪਾਰਟੀ ਵੀ ਜਿੱਤ ਜਾਂਦੀ ਹੈ, ਉਸ ਪਾਰਟੀ ਦੀ ਹਕੂਮਤ ਵਫਾਕ ਦੇ ਵਿੱਚ ਬਣ ਜਾਂਦੀ ਹੈ, ਉਹਦੀਆਂ ਸੀਟਾਂ ਸਭ ਤੋਂ ਜ਼ਿਆਦਾ ਬਣ ਜਾਂਦੀਆਂ ਨੇ। ਔਰ ਉਹੀ ਅਸਲ ਵਿੱਚ ਡਿਵਾਈਡ ਕਰਨ ਦੇ ਪਿੱਛੇ ਅਸਲ ਮੁਹਰਕਾਤ ਉਹੀ ਨੇ ਕਿ ਤਾਂ ਕਿ ਉਹ ਆਉਂਦੇ ਨੇ ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸਰੀ ਵਾਲੀ ਗੱਲ ਹੈ ਕਿ ਪੰਜਾਬ ਨੂੰ ਉਂਝ ਹੀ ਤਰੋੜ ਛੱਡੋ, ਇਹਨੂੰ ਕਮਜ਼ੋਰ ਕਰ ਛੱਡੋ, ਇਹਦੀਆਂ ਸੀਟਾਂ ਵੀ ਘਟਾ ਛੱਡੋ, ਤਾਂ ਕਿ ਪੰਜਾਬ ਤੋਂ ਅਗਰ ਕੋਈ ਜਿੱਤ ਵੀ ਕੋਈ ਇੱਕ ਪਾਰਟੀ ਵਿੱਚ ਹੋਵੇ ਹੀ ਨਾ, ਵੱਖਰੀਆਂ ਪਾਰਟੀਆਂ ਹੋਣ। ਔਰ ਖ਼ਾਸ ਤੌਰ 'ਤੇ ਜਿਹੜਾ ਪੰਜਾਬ ਦੇ ਸਾਊਥ ਦੇ ਅਜ਼ਲਾ ਨੇ, ਜਨੂਬੀ ਅਜ਼ਲਾ ਨੇ ਪੰਜਾਬ ਦੇ, ਉੱਥੇ ਤੁਸੀਂ ਵੇਖੋ ਤਾਂ ਮੋਸਟਲੀ ਉਹੀ ਤੁਹਾਨੂੰ ਜਾਂ ਸਿੰਧੀ ਨਜ਼ਰ ਹੋ ਸਨ, ਜਾਂ ਬਲੋਚ ਨਜ਼ਰ ਹੋ ਸਨ, ਜਾਂ ਅਰਬ ਪਨਾਗੀਰ ਜਿਹੜੇ ਨੇ ਉਸ ਪਾਸੇ ਦੇ ਉਹ ਲੋਕ ਨਜ਼ਰ ਹੋ ਸਕਦੇ। ਲੋਕਲ ਮਕਾਮੀ ਜਿਹੜੇ ਇੱਥੇ ਦੇ, ਕਿਉਂਕਿ ਦਰਾਵੜ ਅਗਰ ਵੇਖਿਆ ਜਾਵੇ ਉਹਨਾਂ ਦੇ ਬੇਸਿਕ ਇਲਾਕੇ ਜਿਹੜੇ ਨੇ, ਇਹ ਸਾਰੇ ਇਲਾਕੇ ਨੇ, ਕਿਲਾ ਦਰਾਵੜ ਹੋ ਗਿਆ, ਡਰਾਵਿੰਡੀਅਨਸ ਜਿਹੜੀ ਨੇਸ਼ਨ ਨਾਲ ਜਿਹੜੇ ਲੋਕ ਜਿਹੜੇ ਇੱਥੇ ਦੇ ਹੈ, ਉਹਨਾਂ ਨਾਲ ਤਲਕ ਰੱਖਣ ਵਾਲੇ, ਉਹਨਾਂ ਨੂੰ ਇਹਨਾਂ ਹੁਣ ਵੀ ਗੁਲਾਮ ਬਣਾ ਕੇ ਰੱਖਿਆ ਹੋਇਆ, ਉਹਨਾਂ ਨੂੰ ਹੁਣ ਵੀ ਇਹਨਾਂ ਸੀਰੀ ਬਣਾ ਕੇ ਰੱਖਿਆ ਹੋਇਆ, ਉਹਨਾਂ ਵਾਸਤੇ ਹੁਣ ਵੀ ਕੋਈ ਹਕੂਕ ਨਹੀਂ। ਔਰ ਇਹ ਜਨਾਬ ਜੋ ਕੁਝ ਫੰਡਸ ਲਾਹੌਰ ਤੋਂ ਜਾਂ ਜਿਹੜੇ ਵਫਾਕ ਤੋਂ ਜੋ ਵੀ ਆਉਂਦੇ ਨੇ, ਉਹ ਖਾ ਪੀ ਆਪ ਜਾਂਦੇ ਨੇ, ਔਰ ਮਿਹਣਾ ਤਖਤੇ ਲਾਹੌਰ ਦਾ ਮਾਰ ਕੇ ਔਰ ਪੰਜਾਬ ਨੂੰ ਵੰਡਣ ਦੇ ਪਿੱਛੇ ਲੱਗੇ ਹੋਏ ਨੇ। ਅਤੇ ਆਖਣ ਦਾ ਮਤਲਬ ਇਹ ਹੈ ਮੇਰੇ ਬਹਾਵਲਪੁਰ ਦੇ ਮੇਰੇ ਗਯੂਰ ਭਰਾਓ ਦੋਸਤੋ, ਇਹਨਾਂ ਸਾਜ਼ਿਸ਼ਾਂ ਦੇ ਪਿੱਛੇ ਕਦੀ ਵੀ ਇਹਨਾਂ ਲੋਕਾਂ ਦੇ ਮਗਰ ਨਾ ਟੁਰਨਾ। ਇਹ ਲੋਕ ਤੁਹਾਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਔਰ ਵਧੀਆ ਗੱਲ ਇਹ ਹੈ ਕਿ ਹੁਣ ਤੱਕ ਮੈਂ ਵੀ ਜੋ ਸੁਣਿਆ, ਤੁਸੀਂ ਕਦੀ ਇਹਨਾਂ ਲੋਕਾਂ ਦੇ ਪਿੱਛੇ ਉਸ ਤਰ੍ਹਾਂ ਜ਼ਿਆਦਾ ਮੈਜੋਰਟੀ ਇਹਨਾਂ ਦੇ ਪਿੱਛੇ ਟੁਰੀ ਕੋਈ ਨਹੀਂ ਹੈ। ਵੈਸੇ ਤਾਂ ਮੁਲਤਾਨ ਹੋ ਗਿਆ ਜਾਂ ਦੂਜੇ ਵੀ ਜਿਹੜੇ ਇਲਾਕੇ ਨੇ ਸਾਊਥ ਦੇ ਜ਼ਿਲ੍ਹਾ ਨੇ, ਉੱਥੋਂ ਵੀ ਇਹ ਬੜੇ ਘੱਟ ਲੋਕ ਨੇ ਜਿਹੜੇ ਇਹਨਾਂ ਦੇ ਪਿੱਛੇ ਟੁਰਦੇ ਨੇ। ਜ਼ਿਆਦਾਤਰ ਲੋਕ ਜਿਹੜੇ ਉਹ ਇਹਨਾਂ ਦੇ ਪਿੱਛੇ ਕੋਈ ਨਹੀਂ, ਹੁਣ ਵੀ ਕੋਈ ਨਹੀਂ। ਉਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਸਾਡਾ ਨਫਾ ਕਿੰਦੇ ਵਿੱਚ ਹੈ, ਸਾਡਾ ਨੁਕਸਾਨ ਕਿੰਦੇ ਵਿੱਚ ਹੈ, ਸਾਡਾ ਨਫਾ ਇਕੱਠਿਆਂ ਹੀ ਰਹਿਣ ਦੇ ਵਿੱਚ ਹੈ, ਸਾਡਾ ਨਫਾ ਅਲੱਗ-ਅਲੱਗ ਵੱਖਰਿਆਂ ਹੋਣ ਦੇ ਵਿੱਚ ਸਾਡਾ ਕੋਈ ਨਫਾ ਨਹੀਂ ਹੈ। ਸਾਡੀ ਹਜ਼ਾਰਾਂ ਸਾਲਾਂ ਦੀ ਤਾਰੀਖ, ਸਾਡਾ ਰਹਿਤਲ, ਸਾਡੀ ਜਿਹੜੀ ਸੱਭਿਆਚਾਰ, ਸਾਡੀ ਜਿਹੜੀ ਤਹਿਜ਼ੀਬ ਹੜੱਪਾ ਦੀ, ਜਾਂ ਜਿਹੜੇ ਜੋ ਵੀ ਬਾਕੀ ਮਾਮਲਾਤ ਨੇ, ਅਗਰ ਵੱਖਰੇ ਹੋਏ ਤੇ ਸਾਰਾ ਕੁਝ ਜਿਹੜਾ ਹੈ ਉਹ ਵਖਰੇਵਾਂ ਹੋ ਜਾਣਾ ਹੈ। ਮੁੜ ਤੁਸੀਂ ਆਪਸ ਵਿੱਚ ਮੁੜ ਇਸ ਗੱਲ ਦੇ ਉੱਤੇ ਲੜਦਿਆਂ ਰਹਿਣਾ ਜਾਂ ਝਗੜਦਿਆਂ ਰਹਿਣਾ, ਜਿਹੜੇ ਕਰਨੇ ਨੇ ਕਿ ਭਾਈ ਉਹ ਫਲਾਣਾ ਹੀਰੋ ਤੇ ਸਾਡਾ ਹੀਰੋ ਹੈ, ਤੇ ਫਲਾਣੇ ਕਿਉਂ ਉਹਦਾ ਨਾਂ ਲੈਂਦੇ ਪਏ ਨੇ, ਫਲਾਣਾ ਹੀਰੋ ਸਾਡਾ ਹੀਰੋ ਹੈ, ਤੇ ਫਲਾਣਾ ਜਿਹੜਾ ਸੂਫੀ ਬਾਬਾ ਹੈ ਉਹ ਤੇ ਸਾਡਾ ਹੈ, ਤੇ ਫਲਾਣਾ ਜਿਹੜਾ ਉਹ ਇਹਨੂੰ ਓਨ ਕਿਉਂ ਕਰਦਾ ਪਿਆ ਆ ਫਲਾਣਾ ਜਿਹੜਾ। ਤੇ ਉਹ ਆਖਣ ਦਾ ਮਤਲਬ ਇਹ ਹੈ ਕਿ ਨਾ ਫਲਾਣਿਆਂ ਤੇ ਨਾ ਰੌਲਿਆਂ ਦੇ ਵਿੱਚੋਂ ਨਿਕਲੋ। ਅਗਰ ਬਹਾਵਲਪੁਰ ਦਾ ਕੋਈ ਪੰਜਾਬੀ ਹੈ, ਕੋਈ ਮੁਲਤਾਨ ਦਾ ਪੰਜਾਬੀ ਹੈ, ਮੈਂ ਸਾਰਿਆਂ ਨੂੰ ਸਾਰੇ ਭਰਾ ਨੇ, ਵੇਖੋ ਇਹ 5 ਜਿਹੜੇ ਦਰਿਆ ਨੇ ਉਹਨਾਂ ਦੀ ਬੁਨਿਆਦ ਉੱਤੇ ਨਾਂ ਰੱਖਿਆ ਹੋਇਆ। ਇਹ ਕੋਈ ਜ਼ਬਾਨ ਦੀ ਬੁਨਿਆਦ ਦੇ ਉੱਤੇ, ਲਸਾਨੀ ਬੁਨਿਆਦ ਉੱਤੇ ਇਹ ਨਾਂ ਵੀ ਨਹੀਂ ਹੈ।
ਇਹ ਪੰਜਾਬ ਸੂਬਾ ਜਿਹੜਾ ਹੈ ਇਹ ਜ਼ਬਾਨ ਦੀ ਬੁਨਿਆਦ ਉੱਤੇ ਤੇ ਬਾਅਦ ਦੀ ਗੱਲ ਹੈ 5 ਦਰਿਆਵਾਂ ਦੇ ਨਾਂ ਦੇ ਉੱਤੇ 5 ਦਰਿਆਵਾਂ ਦਾ ਇਲਾਕਾ ਜਾਂ ਪੰਜ ਜਿਹੜੇ ਦਰਿਆ ਨੇ ਉਹਨਾਂ ਦਾ ਸੂਬਾ। ਇਹਦੀ ਜ਼ਬਾਨ ਦਾ ਤਾਂ ਬਾਅਦ ਵਿੱਚ ਉਹ ਇੱਕ ਵੱਖਰੀ ਗੱਲ ਹੈ। ਤੇ ਆਖਣ ਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਲੋਕ ਬਹੁਤ ਇਸ ਵਜ੍ਹਾ ਤੋਂ ਕਰਦੇ ਨੇ ਕਿ ਭਾਈ ਪੰਜਾਬੀ ਜ਼ਬਾਨ ਹੈ ਤੇ ਇਹਦੀ ਵਜ੍ਹਾ ਦੇ ਉੱਤੋਂ ਸੂਬੇ ਦਾ ਨਾਂ ਹੈ। ਤੇ ਪਹਿਲੀ ਗੱਲ ਤਾਂ ਕਿ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਫਖਰ ਹੋਣਾ ਚਾਹੀਦਾ, ਪ੍ਰਾਊਡ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ। ਅਸੀਂ ਪੰਜਾਬੀ ਹਾਂ, ਭਾਵੇਂ ਡੇਰਵੀ, ਮੁਲਤਾਨੀ, ਰਿਆਸਤੀ ਪੰਜਾਬੀ ਹਾਂ, ਜਾਂ ਰਾਵਲਪਿੰਡੀ ਦੇ ਪਠੋਹਾਰੀ ਪੰਜਾਬੀ ਹਾਂ, ਤੇ ਜਾਂ ਹਿੰਦਕੋ ਪੰਜਾਬੀਆਂ ਜਾਂ ਪਹਾੜੀ ਪੰਜਾਬੀਆਂ, ਜਿਹੜਾ ਵੀ ਤੁਸੀਂ ਲਹਿਜਾ ਬੋਲਦੇ ਹੋ, ਹਰ ਬੰਦਾ ਉਹਦੇ ਉੱਤੇ ਮਾਣ ਕਰੇ, ਪ੍ਰਾਊਡ ਕਰੇ। ਬਾਕੀ ਗੁਜ਼ਾਰਿਸ਼ ਇਹ ਹੈ ਕਿ ਇਹ ਇਹਨਾਂ ਦਾ ਜਿਹੜਾ ਡਰਾਮੇਬਾਜ਼ੀ ਹੈ ਕਿ ਪੰਜਾਬ ਦੇ ਨਾਲੋਂ ਤੁਸੀਂ ਕੱਟ ਜਾਓ, ਬਹਾਵਲਪੁਰ ਵਾਪਸ ਉਸ ਸਟੇਟਸ 'ਤੇ ਟੁਰ ਜਾਵੇ ਕਿ ਜਿਹੜਾ 47 ਤੋਂ ਪਹਿਲੇ ਦੇ ਆ, ਔਰ ਫਿਰ ਕੀ ਕਰੇ ਕਿ ਇਹਨਾਂ ਦੇ ਆਖਣ ਦੇ ਉੱਤੇ ਤੁਸੀਂ ਜਨਾਬ ਇਹਨਾਂ ਦੇ ਨਾਲ ਰਲ ਜਾਓ, ਇਹਨਾਂ ਦੇ ਨਾਲ ਰਲ ਕੇ ਤੇ ਤੁਸੀਂ ਸਰੈਕਸਤਾਨ ਬਣਾ ਲਓ ਇੱਕ ਵੱਖਰਾ, ਤਾਂ ਕਿ ਇਹਨਾਂ ਨੂੰ ਫਾਇਦਾ ਹੋ ਜਾਵੇ। ਤੇ ਮਤਲਬ ਇਹ ਕਿ ਤੁਹਾਨੂੰ ਇਹ ਕੋਈ ਅਹਿਮੀਅਤ ਹੀ ਨਹੀਂ ਦੇ ਰਹੇ, ਜਾਂ ਬਾਕੀ ਲੋਕਾਂ ਨੂੰ ਇਹ ਆਪਣੀ ਮਰਜ਼ੀ ਸਾਰਿਆਂ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ। ਤੇ ਬਾਕੀ ਅੱਲਾ ਕਰੇ ਸਾਡਾ ਪੰਜਾਬ ਜਿਹੜਾ ਹੈ ਤਾਂ ਕਿਆਮਤ ਆਬਾਦ ਰਵੇ, ਔਰ ਪੰਜਾਬੀ ਤਾਂ ਕਿਆਮਤ ਆਬਾਦ ਰਹਿਣ। ਔਰ ਜਿਤਨੇ ਵੀ ਪੰਜਾਬ ਦੇ ਪੰਜਾਬੀ ਨੇ, ਚਾਹੇ ਉਹ ਮੁਲਤਾਨ ਦੇ ਨੇ, ਜੰਗ ਦੇ ਨੇ, ਸਰਗੋਧੇ ਦੇ ਨੇ, ਲਾਹੌਰ ਦੇ ਨੇ, ਸ਼ੇਖੂਪੁਰੇ ਦੇ ਨੇ, ਨਨਕਾਣੇ ਦੇ ਨੇ, ਗੁਜਰਾਂਵਾਲੇ ਦੇ ਨੇ, ਪਿੰਡੀ ਦੇ ਨੇ, ਮਰੀ ਦੇ ਨੇ, ਅਟਕ ਦੇ ਨੇ, ਬਹਾਵਲਪੁਰ, ਡੀਜੀ ਖਾਨ, ਮੀਆਂ ਵਾਲੀ, ਜਿੱਥੇ ਵੀ ਪੰਜਾਬੀ ਵਸਦੇ ਪਏ ਨੇ, ਅਗਰ ਕਿਸੇ ਇਲਾਕੇ ਦਾ ਨਾਂ ਨਹੀਂ ਲੈ ਸਕਦਾ ਉਹਨਾਂ ਦੇ ਨਾਲ ਮਾਜ਼ਰਤ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਬਾਦ ਰੱਖੇ। ਤੇ ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।